भी सुन बागे दी सरहदे नी तेनू तत्ती बाना लगे नी क्या बस बात। लगन फुल गुलाब दे तेरे दोवें पासे वसदे ने पुੱਤ ਪੰਜਾਬ ਪੁੱਤ ਪੰਜਾਬ ਦੇ ਕੀ ਬਾਤ। ਪੰਜਾਬਾਂ ਦੇ ਵਿੱਚ ਸਮੇਲ ਰਵੇ। ਉਹ ਕਿਸੇ ਸ਼ਾਇਰ ਨੇ ਬਹੁਤ ਸੋਹਣਾ ਲਿਖਿਆ ਹੈ ਵੀ ਸੁਖੀ ਵਸੇ ਕਸ਼ਮੀਰ ਮੁੱਕੇ ਰੇੜਕਾ ਪਸ਼ੌਰ ਦਾ ਕਿਆ ਬਾਤ। ਕਰੀ ਕਿਤੇ ਮਿਲ ਰੱਬਾ ਦਿੱਲੀ ਤੇ ਲਾਹੌਰ ਦਾ ਤੇ ਲਾਹੌਰ ਦਾ ਟੁੱਟ ਜਾਣ ਹੱਦਾਂ ਵੰਨੇ ਗੱਡੀ ਜਾਵੇ ਸ਼ੂਕ ਦੀ ਵੇਚ ਦਈਏ ਤੋਪਾਂ ਲੋੜ ਪਵੇ ਨਾ ਬੰਦੂਕ ਦੀ ਬੜਾ ਮੁੱਲ ਤਾਰਿਆ ਲੀਡਰਾਂ ਦੀ ਟੌਰ ਦਾ ਕਰੀ ਕਿਤੇ ਮਿਲ ਰੱਬਾ ਦਿੱਲੀ ਤੇ ਲਾਹੌਰ ਦਾ ਕਰੀ ਕਿਤੇ ਮਿਲ ਰੱਬਾ ਦਿੱਲੀ ਤੇ ਲਾਹੌਰ ਦਾ। ਉਹ ਆਂਦੇ ਵੀ ਸੁਣ ਬਾਗੇ ਦੀ ਸਰਹੱਦੇ ਨਹੀਂ ਹੋਣੀ ਬੜੀ ਖਰਾਬੀ ਹੈ ਸੁਣ ਬਾਗੇ ਦੀ ਸਰਹੱਦੇ ਨਹੀਂ ਹੋਣੀ ਬੜੀ ਖਰਾਬੀ ਹੈ ਬੰਬ ਇੱਧਰ ਡਿੱਗਣ ਜਾਂ ਉੱਧਰ ਡਿੱਗਣ ਮਰਨੇ ਦਾ ਪੁੱਤ ਪੰਜਾਬੀ ਹੈ। ਸੋ ਇਸ ਕਰਕੇ ਭਾਈ ਦੋਹੇ ਪੰਜਾਬਾਂ ਦੀ ਖੈਰ ਮੰਗਦੇ ਆ। ਸਰਦਾਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ ਕੀ ਨਾਮ ਤੁਹਾਡਾ? ਮੇਰਾ ਨਾਮ ਸਰ ਇਕਬਾਲ ਸਿੰਘ। ਤੇ ਕਿੱਥੋਂ ਤਸ਼ਰੀਫ ਲਿਆਏ? ਮੈਂ ਸਰ ਚੰਡੀਗੜ੍ਹ ਤੋਂ। ਅੱਛਾ ਜੀ ਪਹਿਲੀ ਵਾਰ ਆਉਣ ਹੋਇਆ? ਸਰ ਮੈਂ ਪਹਿਲੀ ਵਾਰੀ ਆਇਆ ਤੇ ਕਿਹੋ ਜਿਹਾ ਲੱਗ ਰਿਹਾ? ਲੱਗਦੇ ਹੀ ਨਹੀਂ ਵੀ ਅਸੀਂ ਦੂਜੇ ਵਤਨਾਂ ਵਿੱਚ ਆਏ ਆ। ਲੱਗਦਾ ਵੀ ਬਸ ਸੇਮ ਪੰਜਾਬ ਦੇ ਵਿੱਚ ਘੁੰਮ ਰਹੇ। ਕੋਈ ਦਿਲ ਦੇ ਵਿੱਚ ਗੱਲ ਖਟਕ ਕੋਈ ਐਸੀ ਚੀਜ਼ ਤਾਂ ਨਹੀਂ ਜਿਹੜੀ ਕਦੀ ਸੁਣੀ ਹੋਵੇ ਤੇ ਇੱਥੇ ਆ ਕੇ? ਨਹੀਂ ਸਾਨੂੰ ਤਾਂ ਵੈਸੇ ਕੋਈ ਐਸਾ ਖਦਸ਼ਾ ਨਹੀਂ ਸੀ। ਅਸੀਂ ਤਾਂ ਇੱਕੋ ਹੀ ਅਰਦਾਸ ਕਰਦੇ ਆ ਚੜ੍ਹਦੇ ਪੰਜਾਬ ਵਾਲੇ ਲਹਿੰਦੇ ਵਾਲਿਆਂ ਵਾਸਤੇ ਵੀ ਸੁਣ ਬਾਗੇ ਦੀ ਸਰਹੱਦੇ ਨਹੀਂ ਤੈਨੂੰ ਤੱਤੀ ਬਾਨਾ ਲੱਗੇ ਨਹੀਂ ਬਸ ਲੱਗਣ ਫੁੱਲ ਗੁਲਾਬ ਦੇ ਤੇਰੇ ਦੋਵੇਂ ਪਾਸੇ ਵਸਦੇ ਨੇ ਪੁੱਤ ਪੰਜਾਬ ਦੇ। ਕੀ ਬਾਤ ਹੈ। ਕਿਉਂਕਿ ਉਹ ਕਹਿੰਦੇ ਵੀ ਦੀਵਾ ਵਾਲੇ ਲਾਹੌਰ ਤੇ ਚਾਨਣ ਦਿੱਲੀ ਹੋਵੇਗਾ। ਕੀ ਬਾਤ ਹੈ ਜੀ। ਠੀਕ ਹੈ ਜੀ। ਅਸੀਂ ਤਾਂ ਅਰਦਾਸ ਕਰਦੇ ਹਾਂ ਵੀ ਇਨਸ਼ਾਅੱਲਾ ਵਾਹਿਗੁਰੂ ਪ੍ਰਮਾਤਮਾ ਪਰਮੇਸ਼ਰ ਕਰੇ ਦੋਨਾਂ ਪੰਜਾਬਾਂ ਦੇ ਵਿੱਚ ਸਮੇਲ ਰਵੇ। ਉਹ ਕਿਸੇ ਸ਼ਾਇਰ ਨੇ ਬਹੁਤ ਸੋਹਣਾ ਲਿਖਿਆ ਹੈ ਵੀ ਸੁਖੀ ਵਸੇ ਕਸ਼ਮੀਰ ਮੁੱਕੇ ਰੇੜਕਾ ਪਸ਼ੌਰ ਦਾ ਕਰੀ ਕਿਤੇ ਮਿਲ ਰੱਬਾ ਦਿੱਲੀ ਤੇ ਲਾਹੌਰ ਦਾ ਟੁੱਟ ਜਾਣ ਹੱਦਾਂ ਵੰਨੇ ਗੱਡੀ ਜਾਵੇ ਸ਼ੂਕ ਦੀ ਵੇਚ ਦਈਏ ਤੋਪਾਂ ਲੋੜ ਪਵੇ ਨਾ ਬੰਦੂਕ ਦੀ ਬੜਾ ਮੁੱਲ ਤਾਰਿਆ ਲੀਡਰਾਂ ਦੀ ਟੌਰ ਦਾ ਕਰੀ ਕਿਤੇ ਮਿਲ ਰੱਬਾ ਦਿੱਲੀ ਤੇ ਲਾਹੌਰ ਦਾ ਕਰੀ ਕਿਤੇ ਮਿਲ ਰੱਬਾ ਦਿੱਲੀ ਤੇ ਲਾਹੌਰ ਦਾ। ਉਹ ਆਂਦੇ ਵੀ ਸੁਣ ਬਾਗੇ ਦੀ ਸਰਹੱਦੇ ਨਹੀਂ ਹੋਣੀ ਬੜੀ ਖਰਾਬੀ ਹੈ ਸੁਣ ਬਾਗੇ ਦੀ ਸਰਹੱਦੇ ਨਹੀਂ ਹੋਣੀ ਬੜੀ ਖਰਾਬੀ ਹੈ ਬੰਬ ਇੱਧਰ ਡਿੱਗਣ ਜਾਂ ਉੱਧਰ ਡਿੱਗਣ ਮਰਨੇ ਦਾ ਪੁੱਤ ਪੰਜਾਬੀ ਹੈ। ਸੋ ਇਸ ਕਰਕੇ ਭਾਈ ਦੋਹੇ ਪੰਜਾਬਾਂ ਦੀ ਖੈਰ ਮੰਗਦੇ ਆ। ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਤੁਸੀਂ ਸਾਡੇ ਸ੍ਰੀ ਗੁਰੂ ਨਾਨਕ ਦੇਵ ਜੀ ਪਹਿਲੇ ਪਾਤਸ਼ਾਹੀ ਜਿਨ੍ਹਾਂ ਦੇ ਇਸ ਪ੍ਰਕਾਸ਼ ਦਿਹਾੜੇ ਤੇ ਤੁਸੀਂ ਦਿਲ ਖੋਲ ਕੇ ਸਾਡੀ ਸਿੱਖ ਸੰਗਤ ਨੂੰ ਖੁੱਲੇ ਵੀਜ਼ੇ ਦਿੱਤੇ ਨੇ ਖੁੱਲਾ ਮੌਕਾ ਦਿੱਤਾ ਹੈ ਦਰਸ਼ਨ ਦੀਦਾਰਨ ਦਾ। ਕਿਉਂਕਿ ਅਸੀਂ 75 ਸਾਲਾਂ ਤੋਂ ਅਰਦਾਸ ਕਰਦੇ ਹਾਂ ਹਰ ਸਮੇਂ ਸਵੇਰੇ ਤੇ ਸ਼ਾਮ ਸਾਡੇ ਗੁਰਦੁਆਰਾ ਸਾਹਿਬਾਨ ਦੇ ਵਿੱਚ ਵੀ ਇਹ ਸੱਚੇ ਪਾਤਸ਼ਾਹ ਜਿਨ੍ਹਾਂ ਗੁਰੂ ਧਾਮਾਂ ਨੂੰ ਸਿੱਖ ਪੰਥ ਤੋਂ ਵਿਛੋੜਿਆ ਗਿਆ ਹੈ ਉਹਨਾਂ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਮੌਕਾ ਬਖਸ਼ਿਓ। ਅੱਜ ਸਾਨੂੰ ਮੌਕਾ ਮਿਲਿਆ ਅਸੀਂ ਇਸ ਪਵਿੱਤਰ ਖਨਗਾਹ ਤੇ ਇਸ ਪਵਿੱਤਰ ਸਰਜ਼ਮੀਨ ਤੇ ਇਸ ਜ਼ਰਖੇਜ਼ ਜ਼ਮੀਨ ਤੇ ਸਲੂਟ ਕਰਨ ਦੇ ਲਈ ਆਏ। ਬੜੇ ਜ਼ਿੰਦਾ ਦਿਲ ਨੇ ਸਰਦਾਰ ਜੀ ਤੇ ਇਹਨਾਂ ਨੂੰ ਪੁੱਛਦੇ ਆ ਵੀ ਪਾਕਿਸਤਾਨੀ ਹੁਕੂਮਤ ਨੇ ਜਿਹੜੇ ਇਹਨਾਂ ਵਾਸਤੇ ਇੰਤਜ਼ਾਮਾਤ ਕੀਤੇ ਨੇ ਇਹਨਾਂ ਨੂੰ ਕਿਹੋ ਜਿਹੇ ਲੱਗ ਰਹੇ ਨੇ? ਬਹੁਤ ਵਧੀਆ ਜੀ ਬਹੁਤ ਵਧੀਆ। ਖਾਣ ਪੀਣ ਦਾ ਲੰਗਰ ਦਾ ਬਹਿਣ ਉੱਠਣ ਦਾ ਜਿਹੜਾ ਇੰਤਜ਼ਾਮ ਕੀਤਾ ਬਿਲਕੁਲ ਬਹੁਤ ਵਧੀਆ ਸੀਗਾ ਜੀ ਬਹੁਤ ਅੱਛਾ ਸੀ। ਤੇ ਜਿਹੜੇ ਕਿਸੇ ਵਜ੍ਹਾ ਤੋਂ ਨਹੀਂ ਆਏ ਜਾਂ ਨਹੀਂ ਆ ਸਕੇ ਉਹਨਾਂ ਨੂੰ ਕੋਈ ਤਗੜਾ ਜਿਹਾ ਪੰਜਾਬ ਮੈਸੇਜ ਦਿਓ। ਦੇਖੋ ਜੀ ਇੱਕ ਥੋੜਾ ਜਿਹਾ ਹੈਗਾ ਮੇਰਾ ਲਾਂਭਾ ਵੀ ਹੈਗਾ। ਦਿਓ ਜੀ। ਸਾਡੇ ਚੜ੍ਹਦੇ ਪੰਜਾਬ ਵਾਲਿਆਂ ਨੇ ਲਾਂਭਾ ਦਿੱਤਾ ਹੈ ਵੀ ਤਕਰੀਬਨ 780 ਦੇ ਕਰੀਬ ਵੀ ਵੀਜ਼ੇ ਜਿਹੜੇ ਇਸ਼ੂ ਨਹੀਂ ਕੀਤੇ ਗਏ। ਸੋ ਮੇਰੀ ਤਾਂ ਇਹੀ ਬੇਨਤੀ ਹੈ ਤੁਹਾਡੀ ਸਰਕਾਰ ਨੂੰ ਵੀ ਆਉਣ ਵਾਲੇ ਸਮੇਂ 'ਚ ਖੁੱਲ ਕੇ ਸਾਨੂੰ ਨਹੀਂ ਸਰ ਉਹ ਜੀ ਕਾਗਜ਼ਾਂ ਦੇ ਵਿੱਚ ਕੋਈ ਪ੍ਰੋਬਲਮ ਰਹਿ ਜਾਂਦੀ ਉਹਦੀ ਵਜ੍ਹਾ ਤੋਂ ਵਰਨਾ ਹੁਣ ਤਾਂ 70,000 ਕਰ ਦਿੱਤਾ ਉਹਨਾਂ ਨੇ 70,000 ਤੋਂ 7 ਲੱਖ ਕਰ ਦਿੱਤਾ। ਅਰਦਾਸ ਕਰਾਂਗੇ ਪ੍ਰਮਾਤਮਾ ਪਰਮੇਸ਼ਰ ਇਸੇ ਤਰ੍ਹਾਂ ਕਾਗਜ਼ਾਂ ਦੇ ਅੰਦਰ ਬਾਅਦ ਦਫਾ ਡਾਕੂਮੈਂਟ ਦੇ ਅੰਦਰ ਕੋਈ ਚੀਜ਼ਾਂ ਰਹਿ ਜਾਂਦੀਆਂ ਉਹਨਾਂ ਦੀਆਂ ਨਾਮ ਕਮਲ ਹੋਣ ਕਰਕੇ ਉਹਨਾਂ ਦੇ ਵੀਜ਼ੇ ਹੋ ਗਏ ਬਹੁਤ ਸਾਰੇ ਲੋਕਾਂ ਨੂੰ ਵੀਜ਼ੇ ਮਿਲੇ। ਚਲੋ ਜੀ ਫੇਰ ਵੀ ਜਿੰਨੇ ਮਿਲੇ ਥੈਂਕ ਯੂ ਸੋ ਮਚ ਜੀ ਬੜੀ ਮਿਹਰਬਾਨੀ ਸ਼ੁਕਰੀਆ ਜੀ।